ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਮਜਬੂਰਨ ਦਿੱਤਾ ਅਸਤੀਫਾ। ਬੇਅਦਬੀ ਮਾਮਲਿਆਂ ਵਿੱਚ ਇਨਸਾਫ ਲਈ ਸੰਘਰਸ਼ ਕਰਦੇ ਸੁਖਰਾਜ ਸਿੰਘ ਨਿਆਮੀਵਾਲਾ ਦੀ ਅਹਿਮ ਪ੍ਰੈਸ ਕਾਨਫਰੰਸ। ਬ੍ਰਿਟੇਨ ਵਿੱਚ ਕਈ ਥਾਵਾਂ ਤੇ ਹਿੰਸਕ ਪ੍ਰਦਰਸ਼ਨ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸਰਕਾਰ ਦੇ ਖਿਲਾਫ ਜਾਰੀ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਅਸਤੀਫਾ ਦੇ ਦਿੱਤਾ ਹੈ ਅਤੇ ਦੇਸ਼ ਛੱਡ ਕੇ ਚਲੀ ਗਈ ਹੈ। ਇਸੇ ਦੌਰਾਨ ਫੌਜ ਮੁਖੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿੱਚ ਦਾਖਲ ਹੋ ਗਏ। ਦੱਸਣਯੋਗ ਹੈ ਕਿ ਵਿਵਾਦਿਤ ਕੋਟਾ ਵਿਵਸਥਾ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਸ਼ੇਖ ਹਸੀਨਾ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ। ਉਧਰ ਘਟਨਾਕ੍ਰਮ ਤੋਂ ਜਾਣੂ ਕੁਝ ਲੋਕਾਂ ਦਾ ਕਹਿਣਾ ਸੀ ਕਿ ਸ਼ੇਖ ਹਸੀਨਾ ਲੰਡਨ ਜਾ ਰਹੀ ਹੈ, ਪਰ ਤਾਜ਼ਾ ਜਾਣਕਾਰੀ ਮੁਤਾਬਕ ਉਹ ਭਾਰਤ ਦੇ ਉੱਤਰ ਪੂਰਬੀ ਰਾਜ ਅਗਰਤਲਾ ਲਈ ਰਵਾਨਾ ਹੋਈ ਹੈ। ਇੰਟੈਲੀਜੈਂਸ ਦੇ ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਭਾਰਤ ਵੱਲੋਂ ਹਸੀਨਾ ਨੂੰ ਸੁਰੱਖਿਅਤ ਪੈਸੇਜ ਮੁਹੱਈਆ ਕਰਵਾਇਆ ਗਿਆ। ਬੰਗਲਾਦੇਸ਼ ਵਿੱਚ ਸੋਮਵਾਰ ਨੂੰ ਢਾਕਾ ਤੱਕ ਲੰਬੇ ਮਾਰਚ ਲਈ ਇਕੱਠੇ ਹੋਣ ਮੌਕੇ ਹਿੰਸਾ ਦੀ ਤਾਜ਼ਾ ਘਟਨਾ ਦੌਰਾਨ ਘੱਟੋ-ਘੱਟ 6 ਵਿਅਕਤੀਆਂ ਦੀ ਮੌਤ ਹੋ ਗਈ। ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਾਰ ਉਜ਼ ਜ਼ਮਾਨ ਨੇ ਐਲਾਨ ਕੀਤਾ ਹੈ ਕਿ ਮੈਂ ਸਾਰੀ ਜ਼ਿੰਮੇਵਾਰੀ ਲੈ ਰਿਹਾ ਹਾਂ, ਕਿਰਪਾ ਕਰਕੇ ਸਹਿਯੋਗ ਕਰੋ। ਉਹਨਾਂ ਰਿਪੋਰਟ ਦੇ ਵਿਚਕਾਰ ਇੱਕ ਟੀਵੀ ਸੰਬੋਧਨ ਵਿੱਚ ਕਿਹਾ ਕਿ ਹਸੀਨਾ ਨੇ ਦੇਸ਼ ਛੱਡ ਦਿੱਤਾ ਹੈ। ਫੌਜ ਮੁਖੀ ਨੇ ਕਿਹਾ ਕਿ ਉਹ ਸਿਆਸੀ ਨੇਤਾਵਾਂ ਨੂੰ ਮਿਲੇ ਹਨ ਅਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਫੌਜ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਸੰਭਾਲੇਗੀ। ਦੇਸ਼ ਭਰ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਸੰਬੰਧੀ ਉਹਨਾਂ ਕਿਹਾ ਕਿ ਫੌਜ ਅਤੇ ਪੁਲਿਸ ਦੋਹਾਂ ਨੂੰ ਗੋਲੀ ਨਾ ਚਲਾਉਣ ਲਈ ਕਿਹਾ ਗਿਆ ਹੈ। ਬਹਿਬਲ ਕਲਾਂ ਗੋਲੀकांड ਮਾਮਲੇ ਵਿੱਚ ਇਨਸਾਫ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸਿੱਖ ਨੌਜਵਾਨ ਸੁਖਰਾਜ ਸਿੰਘ ਨਿਆਮੀਵਾਲਾ ਨੇ ਸਰਕਾਰ ਤੇ ਅਣਗਹਿਲੀ ਤੇ ਸਿੱਖ ਵਿਰੋਧੀ ਹੋਣ ਦੇ ਵੱਡੇ ਇਲਜ਼ਾਮ ਲਾਏ ਹਨ। ਉਹਨਾਂ ਪ੍ਰੈਸ ਕਾਨਫਰੰਸ ਕਰਕੇ ਬੇਅਦਬੀ ਵਿੱਚ ਦੋਸ਼ੀ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੇ ਝੂਠਾਂ ਦਾ ਕੱਚਾ ਚਿੱਠਾ ਖੋਲ੍ਹਿਆ। ਇਸ ਮੌਕੇ ਸੁਖਰਾਜ ਸਿੰਘ ਨੇ ਸਰਕਾਰ ਤੇ ਪ੍ਰਦੀਪ ਕਲੇਰ ਦੇ ਰਾਜ਼ ਖੋਲ੍ਹਦਿਆਂ ਦੱਸਿਆ ਕਿ ਆਖਿਰ ਕਿਉਂ ਆਪ ਸਰਕਾਰ ਹਨੀਪ੍ਰੀਤ ਤੇ ਕਾਰਵਾਈ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਹੁਣ ਤੱਕ ਇਨਸਾਫ ਨਹੀਂ ਮਿਲਿਆ ਹੈ, ਜਦਕਿ ਸਾਰੇ ਗਵਾਹ ਤੇ ਸਬੂਤ ਮੌਜੂਦ ਹਨ। ਸਰਕਾਰਾਂ ਸਿੱਖ ਮਸਲਿਆਂ ਨੂੰ ਲੈ ਕੇ ਸੰਜੀਦਾ ਨਹੀਂ ਹਨ, ਇੱਥੋਂ ਤੱਕ ਕਿ ਪੰਜਾਬ ਦੀ ਸਰਕਾਰ ਵੀ ਇਸ ਮਾਮਲੇ ਨੂੰ ਲੈ ਕੇ ਬਿਲਕੁਲ ਚੁੱਪ ਹੈ। ਆਪਣੇ ਬਿਆਨਾਂ ਦੇ ਵਿੱਚ ਉਹ ਸਾਰਾ ਕੁਝ ਮੰਨ ਰਿਹਾ, ਪਰ ਉਹਦੇ 164 ਦੇ ਬਿਆਨ ਆ ਮੈਂ ਤੁਹਾਨੂੰ ਕਾਪੀਆਂ ਵੀ ਪ੍ਰੋਵਾਈਡ ਕਰਵਾ ਦਾਂਗਾ। ਉਹ ਕੀ ਕਹਿੰਦਾ ਹੈ ਕਿ ਇਹ ਜਿਹੜਾ ਕੁਝ ਵੀ ਹੋਇਆ ਬਾਬੇ ਤੇ ਹਨੀਪ੍ਰੀਤ ਦੇ ਇਸ਼ਾਰੇ ਤੇ ਹੋਇਆ। ਅੱਜ ਉਹਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿ ਉਹ ਇਹ ਦੱਸ ਰਿਹਾ ਕਿ ਫਲਾਣੇ ਲੀਡਰਾਂ ਦੀ ਭੂਮਿਕਾ ਰਹੀ ਆ, ਫਲਾਣਿਆਂ ਦੀ ਰਹੀ ਆ। ਸਾਨੂੰ ਉਹਦੇ ਨਾਲ ਮਤਲਬ ਨਹੀਂ, ਸਾਨੂੰ ਕਾਰਵਾਈਆਂ ਤੱਕ ਮਤਲਬ ਸੀ। ਸਾਨੂੰ ਸਾਰਿਆਂ ਨੂੰ ਪਤਾ ਵੀ ਕਿਹਨਾਂ ਦੀ ਭੂਮਿਕਾ ਰਹੀ ਆ, ਕਿਹਨਾਂ ਦੀ ਛਤਰਛਾਇਆ ਤੁਸੀਂ ਭੱਜੇ ਰਹੇ ਹੋ। ਹੋਣਾ ਤਾਂ ਚਾਹੀਦਾ ਸੀਗਾ ਕਿ ਹਨੀਪ੍ਰੀਤ ਦੀ ਗ੍ਰਿਫਤਾਰੀ ਕਰਦੇ, ਜੇ ਇੱਦਾਂ ਹੀ ਸਰਕਾਰ ਸੰਜੀਦਗੀ ਨਾਲ ਲੈਂਦੀ। ਉਹਨੂੰ ਜ਼ਮਾਨਤ ਤੇ ਲਿਆ ਕੇ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਕਿ ਕਣੀ ਬਹੁਤ ਵੱਡਾ ਤੱਥ ਹੱਥ ਲੱਗ ਗਿਆ, ਪਰ ਉਹ ਤੁਹਾਨੂੰ ਅੱਜ ਉਲਝਾ ਰਿਹਾ। ਜਿਹੜੇ ਅਕਾਲੀ ਦਲ ਤੋਂ ਬਾਗੀ ਹੋਏ ਅੱਜ ਪ੍ਰੈਸ ਕਾਨਫਰੰਸਾਂ ਕਰਕੇ ਕਹਿੰਦੇ ਆ ਕਿ ਅਸੀਂ ਸੱਚੇ ਸੁਧਰੇ ਆ, ਉਹਨਾਂ ਦੀਆਂ ਵੀ ਵੀਡੀਓ ਚੱਲ ਰਹੀਆਂ, ਆਪਾਂ ਸਾਰਿਆਂ ਨੇ ਦੇਖੀਆਂ। ਬ੍ਰਿਟੇਨ ਵਿੱਚ ਕਈ ਥਾਵਾਂ ਤੇ ਹਿੰਸਕ ਪ੍ਰਦਰਸ਼ਨ ਫੈਲਣ ਮਗਰੋਂ ਪੁਲਿਸ ਨੇ 100 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਲਈ ਅਧਿਕਾਰੀਆਂ ਨੂੰ ਪੂਰੀ ਖੁੱਲ੍ਹ ਦਿੱਤੀ ਹੈ। ਹਿੰਸਾ ਲਿਵਰਪੂਲ, ਬ੍ਰਿਸਟਲ, ਲੀਡਸ, ਬਲੈਕਪੂਲ, ਬੇਲਫਾਸਟ, ਨੋਟਿੰਗਮ ਅਤੇ ਮੈਨਚੈਸਟਰ ਆਦਿ ਇਲਾਕਿਆਂ ਵਿੱਚ ਭੜਕ ਗਈ, ਜਿੱਥੇ ਪੁਲਿਸ ਅਤੇ ਹਜੂਮ ਵਿਚਾਲੇ ਝੜਪਾਂ ਹੋਈਆਂ। ਇਸ ਦੌਰਾਨ ਪਥਰਾਅ, ਅਗਜ਼ਨੀ ਅਤੇ ਭੰਨਤੋੜ ਦੀਆਂ ਘਟਨਾਵਾਂ ਵਾਪਰੀਆਂ। ਗ੍ਰਹਿ ਮੰਤਰੀ ਓਵੇਟੇ ਕੂਪਰ ਨੇ ਦੰਗਾਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਜੇ ਉਹ ਬਾਜ਼ ਨਾ ਆਏ ਤਾਂ ਉਹਨਾਂ ਨੂੰ ਕੀਮਤ ਤਾਰਨੀ ਪਵੇਗੀ। ਸਟਾਰਮਰ ਨੇ ਸ਼ਨੀਚਰਵਾਰ ਨੂੰ ਮੰਤਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ, ਜਿਸ ਮਗਰੋਂ ਡਾਊਨਿੰਗ ਸਟਰੀਟ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੁਲਿਸ ਨੂੰ ਪੂਰੀ ਖੁੱਲ੍ਹ ਦਿੱਤੀ ਹੈ ਕਿ ਪੁਲਿਸ ਅਧਿਕਾਰੀਆਂ ਤੇ ਹਮਲੇ, ਕਾਰੋਬਾਰ ਠੱਪ ਕਰਨ ਅਤੇ ਫਿਰਕੇ ਨੂੰ ਨਫ਼ਰਤ ਦੇ ਬੀਜ ਪੈਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਸਾ ਲਈ ਕੋਈ ਥਾਂ ਨਹੀਂ ਹੈ। ਯੂਕੇ ਵਿੱਚ ਮੁਸਲਮਾਨ ਵਿਰੋਧੀ ਘਟਨਾਵਾਂ ਤੇ ਨਜ਼ਰ ਰੱਖਣ ਵਾਲੇ ਗਰੁੱਪਾਂ ਨੇ ਕਿਹਾ ਕਿ ਕਈ ਬ੍ਰਿਟਿਸ਼ ਮੁਸਲਮਾਨ ਆਪਣੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਹਨ ਅਤੇ ਉਹਨਾਂ 'ਚੋਂ ਬਹੁਤੇ ਮਸਜਿਦਾਂ ਵਿੱਚ ਵੀ ਨਹੀਂ ਜਾ ਰਹੇ ਹਨ। ਮੰਤਰੀ ਡਾਇਨਾ ਜੌਨਸਨ ਨੇ ਕਿਹਾ ਕਿ ਚਮੜੀ ਦੇ ਰੰਗ ਕਾਰਨ ਲੋਕ ਡਰ ਰਹੇ ਹਨ ਅਤੇ ਇਹ ਸਹੀ ਨਹੀਂ ਹੈ। ਸਰਕਾਰ ਇਸ ਨੂੰ ਪੂਰੀ ਸਖਤੀ ਨਾਲ ਸੁਲਝਾਏਗੀ। ਉਹਨਾਂ ਕਿਹਾ ਕਿ ਜਦੋਂ ਮੈਂ ਲੋਕਾਂ ਨੂੰ ਕੁਝ ਦੁਕਾਨਾਂ ਲੁੱਟਦਿਆਂ ਦੇਖਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਵਿਰੋਧੀ ਪ੍ਰਦਰਸ਼ਨ ਦਾ ਇਹ ਤਰੀਕਾ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਅਜਿਹੇ ਅਪਰਾਧਕ ਵਤੀਰੇ ਖਿਲਾਫ ਸਖਤੀ ਨਾਲ ਲੜਨ ਦੀ ਲੋੜ ਹੈ। ਦੋਸ਼ੀਆਂ ਨੂੰ ਡੱਕਣ ਲਈ ਸਾਡੇ ਕੋਲ ਵਾਧੂ ਜੇਲ੍ਹਾਂ ਹਨ। ਗਾਜ਼ਾ ਤੇ ਇਜ਼ਰਾਈਲ ਵੱਲੋਂ ਕੀਤੇ ਗਏ ਵੱਖ-ਵੱਖ ਹਮਲਿਆਂ ਵਿੱਚ 18 ਵਿਅਕਤੀ ਮਾਰੇ ਗਏ ਹਨ। ਮ੍ਰਿਤਕਾਂ ਵਿੱਚ ਹਸਪਤਾਲ ਕੰਪਲੈਕਸ ਅੰਦਰ ਪਨਾਹ ਲੈਣ ਵਾਲੇ 4 ਵਿਅਕਤੀ ਵੀ ਸ਼ਾਮਿਲ ਹਨ। ਉਧਰ ਤਲ ਅਵੀਵਾ ਦੇ ਬਾਹਰਵਾਰ ਇੱਕ ਫਲਸਤੀਨੀ ਨੇ ਚਾਕੂ ਨਾਲ ਹਮਲਾ ਕਰਕੇ 2 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਲਿਬਨਾਨ ਅਤੇ ਈਰਾਨ ਵਿੱਚ ਪਿਛਲੇ ਹਫ਼ਤੇ ਹਮਾਸ ਦੇ 2 ਸੀਨੀਅਰ ਆਗੂਆਂ ਦੇ ਮਾਰੇ ਜਾਣ ਨਾਲ ਖਿੱਤੇ ਵਿੱਚ ਤਣਾਅ ਹੋਰ ਪੈਦਾ ਹੋ ਗਿਆ ਹੈ। ਈਰਾਨ ਅਤੇ ਉਸਦੇ ਭਾਈਵਾਲਾਂ ਨੇ ਬਦਲਾ ਲੈਣ ਦੀ ਧਮਕੀ ਦਿੱਤੀ ਹੈ, ਜਿਸ ਨਾਲ ਖਿੱਤੇ ਵਿੱਚ ਜੰਗ ਹੋਰ ਖਤਰਨਾਕ ਰੂਪ ਲੈ ਸਕਦੀ ਹੈ।
ਇਜ਼ਰਾਈਲ ਦੀ ਬਚਾਅ ਸੇਵਾ ਤੇ ਇੱਕ ਨੇੜਲੇ ਹਸਪਤਾਲ ਮੁਤਾਬਕ ਤਲ ਅਵੀਵ ਵਿੱਚ ਛੁਰੇਬਾਜ਼ੀ ਦੀ ਘਟਨਾ ਵਿੱਚ 70 ਸਾਲ ਦੀ ਮਹਿਲਾ ਅਤੇ 80 ਸਾਲ ਦੇ ਇੱਕ ਪੁਰਸ਼ ਦੀ ਮੌਤ ਹੋ ਗਈ ਹੈ, ਜਦਕਿ ਹਮਲੇ ਵਿੱਚ 2 ਹੋਰ ਵਿਅਕਤੀ ਜ਼ਖਮੀ ਹੋਏ ਹਨ। ਪੁਲਿਸ ਨੇ ਕਿਹਾ ਹੈ ਕਿ ਹਮਲਾਵਰ ਫਲਸਤੀਨੀ ਦਹਿਸ਼ਤਗਰਦ ਸੀ ਅਤੇ ਉਸ ਨੂੰ ਮਾਰ ਦਿੱਤਾ ਗਿਆ ਹੈ। ਇਜ਼ਰਾਈਲ ਵੱਲੋਂ ਗਾਜ਼ਾ ਵਿੱਚ ਅਲ ਅਕਸਾ ਮਾਰਟੀਅਰਜ਼ ਹਸਪਤਾਲ ਅਹਾਤੇ ਵਿੱਚ ਪਨਾਹ ਲੈਣ ਵਾਲੇ ਲੋਕਾਂ ਤੇ ਐਤਵਾਰ ਤੜਕੇ ਹਮਲਾ ਕੀਤਾ ਗਿਆ, ਜਿਸ ਵਿੱਚ ਇੱਕ ਮਹਿਲਾ ਸਮੇਤ 4 ਵਿਅਕਤੀ ਮਾਰੇ ਗਏ। ਇਜ਼ਰਾਈਲੀ ਫੌਜ ਨੇ ਕਿਹਾ ਹੈ ਕਿ ਉਹਨਾਂ ਇੱਕ ਫਲਸਤੀਨੀ ਦਹਿਸ਼ਤਗਰਦ ਨੂੰ ਨਿਸ਼ਾਨਾ ਬਣਾਇਆ ਸੀ। ਦੀਰ ਅਲ ਬਲਾ ਨੇੜੇ ਇੱਕ ਘਰ ਤੇ ਕੀਤੇ ਗਏ ਹਮਲੇ ਵਿੱਚ ਇੱਕ ਕੁੜੀ ਅਤੇ ਉਸਦੇ ਮਾਪੇ ਮਾਰੇ ਗਏ। ਇਸੇ ਤਰ੍ਹਾਂ ਉੱਤਰੀ ਗਾਜ਼ਾ ਦੇ ਇੱਕ ਘਰ ਤੇ ਹਮਲੇ ਵਿੱਚ 3 ਬੱਚਿਆਂ ਸਮੇਤ 8 ਵਿਅਕਤੀ ਮਾਰੇ ਗਏ। ਗਾਜ਼ਾ ਸਿਟੀ ਵਿੱਚ ਇੱਕ ਵਾਹਨ ਤੇ ਕੀਤੇ ਗਏ ਹਮਲੇ ਵਿੱਚ 3 ਹੋਰ ਵਿਅਕਤੀ ਹਲਾਕ ਹੋ ਗਏ। ਗਾਜ਼ਾ ਸਿਟੀ ਵਿੱਚ ਸ਼ਨੀਚਰਵਾਰ ਨੂੰ ਇੱਕ ਸਕੂਲ ਤੇ ਕੀਤੇ ਗਏ ਹਮਲੇ ਵਿੱਚ ਉੱਥੇ ਪਨਾਹ ਲੈਣ ਵਾਲੇ 16 ਵਿਅਕਤੀ ਮਾਰੇ ਗਏ ਸਨ ਅਤੇ 21 ਹੋਰ ਜ਼ਖਮੀ ਹੋ ਗਏ ਸਨ। ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਅੱਜ ਦਾਅਵਾ ਕੀਤਾ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਰੱਦ ਕਰਨ ਦੇ 5 ਸਾਲ ਪੂਰੇ ਹੋਣ ਤੇ ਵਧਾਈ ਗਈ ਸੁਰੱਖਿਆ ਵਿਚਾਲੇ ਉਹਨਾਂ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ ਅਤੇ ਉਹਨਾਂ ਦੀ ਪਾਰਟੀ ਦੇ ਦਫ਼ਤਰ ਨੂੰ ਬੰਦ ਕਰ ਦਿੱਤਾ ਗਿਆ ਹੈ। ਮੁਫਤੀ ਨੇ ਕਿਹਾ ਕਿ ਮੈਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਹੈ, ਜਦਕਿ PDP ਦਫ਼ਤਰ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅਲਤਾਫ ਬੁਖਾਰੀ ਦੀ ਅਗਵਾਈ ਵਾਲੀ ਆਪਣੀ ਪਾਰਟੀ ਦੇ ਦਫ਼ਤਰ ਨੂੰ ਵੀ ਇਹਤਿਆਤੀ ਕਦਮ ਵਜੋਂ ਅੱਜ ਬੰਦ ਕਰ ਦਿੱਤਾ ਗਿਆ ਹੈ। ਨੈਸ਼ਨਲ ਕਾਨਫਰੰਸ ਦੇ ਮੁੱਖ ਤਰਜਮਾਨ ਤਨਵੀਰ ਸਾਦਕ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੂੰ ਘਰ ਵਿੱਚ नजरबंद किया गया है। 5 अगस्त का दिन न सिर्फ जम्मू कश्मीर के लिए बल्कि पूरे जमहूरी हिंदुस्तान के लिए एक सयातरीन दिन है। आज ही के दिन 5 साल पहले मरकजी सरकार ने जम्मू कश्मीर जैसे हसास रियासत के टुकड़े कर दिए और हमारे इख्तियारात छीने, हमारी शिनाख्त, हमारा तशख्खुस, हमारी सालमियत को तार-तार कर दिया और इसी घिनौनी और गैर आईनी हरकत को छुपाने के लिए उन्होंने जम्मू कश्मीर को एक खुली जेल में तब्दील कर दिया। यहां दहशत का माहौल पैदा किया ताकि लोग खामोश हो जाएं, कोई कुछ ना बोले और इसी खामोशी को लेके पूरे मुल्क में और दुनिया में नॉर्मैलिटी और अमन का डंडोरा पीटा। आज 5 साल हो गए हैं। ये पॉलिसी पूरी तरह से फेल हो चुकी है। इस पॉलिसी की वजह से हमारे हजारों लोग जेलों में बंद हैं, बिना कोई अदालती कार्रवाई, बिना कोई सबूत, बिना कोई बात साबित किए हुए। हमारे सैकड़ों जो मुलाजिम हमारे सरकारी हैं, सिर्फ फर्जी इल्जाम की वजह से उनको नौकरियों से निकाला जाता है। हमारे यहाँ जो हमारे शहरी हैं, बाइज्जत शहरी हैं, खासकर जो हमारे कारोबारी हैं, उनके घरों पे, दफ्तरों पे दर्जनों एजेंसी छापे मारती है। हमारे नौजवानों को नौकरियों के नाम पे स्कैम्स और धांधलियां मिलती हैं, जिसकी वजह से हमारे नौजवान दिन ब दिन नशे की तरफ ज्यादा माइल हो रहे हैं, खुदकुशियां ज्यादा हो रही हैं। हमारी रियासत सबसे ज्यादा बेरोजगारी में सबसे ज्यादा आगे है। पासपोर्ट हो, वेरिफिकेशन हो, उसको हथियार की तरह हमारे लोगों के खिलाफ इस्तेमाल किया जाता है। ये तमाम जुल्म करने के बावजूद भी जम्मू कश्मीर में बीजेपी पूरी तरह से नाकाम हो चुकी है। आपने देखा कि मिलिटेंसी खत्म हो गई है, उसका डंडोरा पीटते पीटते जम्मू में भी मिलिटेंसी फैल चुकी है, जहां कई हमारे जवान शहीद हुए हैं। तो 5 साल में हासिल क्या हुआ बीजेपी का इतना बड़ा तबाही मचाने के बाद? मैं तो समझती हूं कि बीजेपी को अभी होश के नाखून लेने चाहिए और समझना चाहिए। जब हमारा मुल्क आजाद हुआ तो हमारी लीडरशिप ने ये सोचा कि हिंदुस्तान कैसा होना चाहिए, उसका तस्वीर किया, उसकी कल्पना की, उसकी आइडिया ऑफ इंडिया सोचा कैसा होना चाहिए और उसके लिए काम किया, जदोजहद की। इसी तरह जम्मू कश्मीर के लोगों ने जब हिंदुस्तान के साथ हाथ मिलाया, मुल्क के साथ हाथ मिलाया, तो उनके जहन में भी एक आइडिया था कि जम्मू कश्मीर कैसा होना चाहिए और उस आइडिया को पूरा करने के लिए, उस तस्वीर को पूरा करने के लिए जम्मू कश्मीर के लोगों ने बहुत ही माल और जान की कुर्बानियां दी और आज भी देते रहे हैं, आज भी जेलों में हैं। तो इसलिए मरकजी सरकार को सोचना चाहिए कि आप लोगों को जेल में डाल सकते हो, आइडिया को जेल में नहीं डाल सकते, तस्वीर को जेल में नहीं डाल सकते। मुस्लिम मेजॉरिटी स्टेट होने के बावजूद हमने इस मुल्क के साथ हाथ मिलाया, इस मुल्क के साथ आ गए। आपका फर्ज बनता है, ये जो आपने तबाही का रास्ता अपनाया है, इसको छोड़ दीजिए और जम्मू कश्मीर के लोगों के साथ रिकंसिलेशन का रास्ता अपनाइए। जो जम्मू कश्मीर के लोगों का तस्वुर है, जो उनका ख्वाब है, जो उनका आइडिया है,
उसको पूरा करने में मदद कर लीजिए। तभी आप न सिर्फ जम्मू कश्मीर में, न सिर्फ मुल्क में, बल्कि इस पूरे खित्ते में अमन बहाल कर सकेंगे। ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸੁਖਬੀਰ ਬਾਦਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੇ ਹੇਠ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨਿਘਾਰ ਵੱਲ ਨੂੰ ਜਾ ਰਿਹਾ ਹੈ। ਇਸ ਤੋਂ ਬਾਅਦ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਆਪਣਾ ਸਪਸ਼ਟੀਕਰਨ ਲਿਫਾਫਾ ਬੰਦ ਸੌਂਪਦੇ ਹਨ। ਉਸੇ ਦਿਨ ਤੋਂ ਬਾਅਦ ਹੀ ਲਗਾਤਾਰ ਇਹ ਵਿਵਾਦ ਵਧਦਾ ਜਾ ਰਿਹਾ ਸੀ ਕਿ ਇਸ ਸਪਸ਼ਟੀਕਰਨ ਨੂੰ ਆਖਰ ਹੁਣ ਤੱਕ ਜਨਤਕ ਕਿਉਂ ਨਹੀਂ ਕੀਤਾ ਗਿਆ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਸਿੰਘ ਸਾਹਿਬਾਨਾਂ ਨੇ ਅਚਨਚੇਤੀ ਮੀਟਿੰਗ ਕਰਕੇ ਪਿਛਲੇ ਦਿਨੀ ਬਾਗੀ ਅਕਾਲੀਆਂ ਵੱਲੋਂ ਲਾਏ ਦੋਸ਼ਾਂ ਦੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਮੰਗੇ ਗਏ ਸਪਸ਼ਟੀਕਰਨ ਪੱਤਰ ਅੱਜ ਸੰਗਤਾਂ ਲਈ ਜਨਤਕ ਕਰ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ। ਜ਼ਿਕਰਯੋਗ ਹੈ ਕਿ 1 ਜੁਲਾਈ ਨੂੰ ਬਾਗੀ ਅਕਾਲੀ ਆਗੂਆਂ ਵੱਲੋਂ ਅਕਾਲੀ ਸਰਕਾਰ ਵੇਲੇ ਹੋਈਆਂ ਭੁੱਲਾਂ ਲਈ ਖਿਮਾ ਯਾਚਨਾ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦਿੱਤਾ ਗਿਆ ਸੀ, ਜਿਸ ਉਪਰੰਤ ਸਿੰਘ ਸਾਹਿਬਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਗਈ ਸੀ, ਜਿਸ ਉਪਰੰਤ ਬੀਤੀ 24 ਜੁਲਾਈ ਨੂੰ ਦੋਵਾਂ ਅਕਾਲੀ ਆਗੂਆਂ ਵੱਲੋਂ ਆਪਣੇ ਲਿਖਤੀ ਸਪਸ਼ਟੀਕਰਨ ਜਥੇਦਾਰ ਸਾਹਿਬ ਨੂੰ ਸੌਂਪ ਦਿੱਤੇ ਗਏ ਸਨ। ਜਾਣਕਾਰੀ ਅਨੁਸਾਰ ਅੱਜ ਸਿੰਘ ਸਾਹਿਬਾਨਾਂ ਨੇ ਅਚਨਚੇਤੀ ਇਕੱਤਰਤਾ ਕਰਕੇ ਉਕਤ ਦੋਵੇਂ ਪੱਤਰ ਜਨਤਕ ਕਰ ਦਿੱਤੇ ਹਨ ਤੇ ਆਉਂਦੇ ਦਿਨਾਂ ਵਿੱਚ ਇਸ ਸੰਬੰਧੀ ਕੋਈ ਅਹਿਮ ਫੈਸਲਾ ਸੁਣਾਏ ਜਾਣ ਦੀ ਵੀ ਸੰਭਾਵਨਾ ਹੈ। ਅੱਜ ਦੀ ਇਸ ਇਕੱਤਰਤਾ ਵਿੱਚ ਜਥੇਦਾਰ ਗਿਆਨੀ ਰਘਬੀਰ ਸਿੰਘ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਗਿਆਨੀ ਸੁਲਤਾਨ ਸਿੰਘ ਵੀ ਮੌਜੂਦ ਸਨ। ਇਤਿਹਾਸਕ ਇਲਾਕੇ ਤਲਵੰਡੀ ਸਾਬੋ ਵਿੱਚ ਨਸ਼ੇ ਦਾ ਬੋਲਬਾਲਾ ਲਗਾਤਾਰ ਜਾਰੀ ਹੈ ਤੇ ਨੌਜਵਾਨ ਨਸ਼ਿਆਂ ਦੇ ਮੱਕੜ ਜਾਲ ਵਿੱਚ ਅਜਿਹੇ ਫਸ ਰਹੇ ਹਨ ਕਿ ਉਹਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਰਹੀ ਹੈ ਅਤੇ ਤਾਜ਼ਾ ਮਾਮਲਾ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਰਾਮਾ ਮੰਡੀ ਥਾਣਾ ਅਧੀਨ ਪੈਂਦੇ ਪਿੰਡ ਸ਼ੇਖੂ ਦਾ ਹੈ, ਜਿੱਥੋਂ ਦੇ ਨੌਜਵਾਨ ਮਨਦੀਪ ਸਿੰਘ ਨੂੰ ਨਸ਼ੇ ਦੇ ਦੈਂਤ ਨੇ ਨਿਗਲ ਲਿਆ ਹੈ। ਇਸ ਸੰਬੰਧੀ ਸਥਾਨਕ ਵਾਸੀਆਂ ਨੇ ਦੱਸਿਆ ਕਿ ਮਨਦੀਪ ਸਿੰਘ ਨਸ਼ਿਆਂ ਦੀ ਦਲਦਲ ਵਿੱਚ ਅਜਿਹਾ ਫਸਿਆ ਕਿ ਉਸ ਦੀ ਇਸੇ ਕਾਰਨ ਹੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਪਿੰਡ ਵਿੱਚ ਨਸ਼ੇ ਵਿਕਦੇ ਹਨ ਪਰ ਪੁਲਿਸ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ। ਪਿੰਡ ਵਿੱਚ ਨਸ਼ਾ ਸ਼ਰੇਆਮ ਵਿਕਦਾ ਹੈ। ਉਹਨਾਂ ਦੱਸਿਆ ਕਿ ਪੀੜਤ ਪਰਿਵਾਰ ਦਾ ਘਰ ਬਰਬਾਦ ਹੋ ਗਿਆ ਹੈ ਕਿਉਂਕਿ ਜਿਸ ਨੌਜਵਾਨ ਨੇ ਘਰ ਦਾ ਗੁਜ਼ਾਰਾ ਚਲਾਉਣਾ ਸੀ ਉਸ ਦੀ ਹੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ, ਜਿਸ ਦੀ ਲਾਸ਼ ਪਿੰਡ ਦੇ ਕੋਲੋਂ ਲੰਘਦੇ ਰਜਵਾਹੇ ਕੋਲੋਂ ਮਿਲੀ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਸ਼ੇਖੂ ਵਿਖੇ ਇੱਕ ਵਿਅਕਤੀ ਜਿਸ ਦਾ ਨਾਮ ਮਨਦੀਪ ਸਿੰਘ ਸੁਪੁੱਤਰ ਗੁਲਾਬ ਸਿੰਘ ਪਿੰਡ ਸ਼ੇਖੂ ਹੈ ਦੀ ਨਸ਼ਾ ਲੈਣ ਕਰਕੇ ਮੌਤ ਹੋ ਗਈ ਹੈ, ਜਿਸ ਸੰਬੰਧੀ ਥਾਣਾ ਰਾਮਾ ਮੰਡੀ ਵਿਖੇ ਤੁਰੰਤ ਇੱਕ ਵਿਅਕਤੀ ਖਿਲਾਫ FIR ਰਜਿਸਟਰ ਕੀਤੀ ਗਈ। ਦੋਸ਼ੀ ਜਗਦੇਵ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦਿਆਂ ਐਲਾਨ ਕੀਤਾ ਗਿਆ ਹੈ ਕਿ ਹੁਣ ਹਰਿਆਣਾ ਦੇ ਸਾਰੇ ਕਿਸਾਨਾਂ ਦੀਆਂ ਫਸਲਾਂ MSP ਤੇ ਹੀ ਖਰੀਦੀਆਂ ਜਾਣਗੀਆਂ। ਇਸ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੀ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਕਿਸਾਨ ਲੰਮੇ ਸਮੇਂ ਤੋਂ MSP ਅਤੇ ਹੋਰ ਕਿਸਾਨੀ ਮੰਗਾਂ ਨੂੰ ਲਾਗੂ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰਾਂ ਗੂੜੀ ਨੀਂਦ ਸੁੱਤੀਆਂ ਹੋਈਆਂ ਹਨ। ਉਹਨਾਂ ਇਸ ਮੌਕੇ ਕਿਸਾਨਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਕਿ ਸਰਕਾਰਾਂ ਕਿਸਾਨਾਂ ਨੂੰ ਤੋੜਨ ਲਈ ਕੋਈ ਵੀ ਸਾਜ਼ਿਸ਼ ਰਚ ਸਕਦੀਆਂ ਹਨ, ਇਸ ਲਈ ਸਰਕਾਰਾਂ ਦੇ ਇਹਨਾਂ ਖੋਖਲੇ ਬੋਲਾਂ ਤੇ ਯਕੀਨ ਨਾ ਕੀਤਾ ਜਾਵੇ। आज हरियाणा के मुख्यमंत्री की तरफ से ये कहा गया है कि हम 14 फसलों को पहले ही MSP के ऊपर खरीद रहे हैं और बाकी रहती 9 फसलों को भी MSP के ऊपर खरीदेंगे, ये बात कही गई है। सबसे पहली बात तो मैं ये कहना चाहूंगा कि भाई किसान लगातार पहले भी आंदोलन करते रहे हैं, अब भी आंदोलन कर रहे हैं और भाजपा के आज के प्रधानमंत्री नरेंद्र मोदी जी के आपके खुद के हाथ का एक रिपोर्ट सरकार के टेबल पर पड़ा है जिसमें यह कहा गया है कि किसानों को MSP की गारंटी का कानून देने की जरूरत है। केवल MSP की घोषणा करने से काम नहीं चलेगा, यह कहा गया था। लेकिन हम पिछले 10 साल से वो माननीय नरेंद्र मोदी जी देश के प्रधानमंत्री के पद पे हैं, तो उन्हीं के हाथ की वो रिपोर्ट है वो अभी तक लागू नहीं हो रही और किसान लगातार उस बात को मांग रहे हैं कि हमें कृपया MSP की गारंटी का कानून दे दो। और वो जो MSP है वो भी MSP का मतलब है मिनिमम सपोर्ट प्राइस, कम से कम सपोर्ट देने के लिए दी गई कीमत, ये उसका अर्थ है और उसकी गारंटी का कानून दे दो। अरे भाई, जब आप ये कह रहे हो कि 14 की पहले से खरीद कर रहे हैं और 9 बाकी जो रहती है उनको भी खरीदेंगे,
वो आपकी घोषणा हमने सुन लिया, हमने वो सभी लोगों ने उसको पढ़ लिया गया है। लेकिन हमारा निवेदन है कि अगर ये है तो ये क्यों नहीं कर देते कि पूरे देश के लिए आप एक ही बात ये कहें। मानयोग नरेंद्र मोदी जी, हमारे प्रधानमंत्री जी, ये बात लेकर आए कि हम एमएसपी की गारंटी का कानून देते हैं। बात तो तब बनती है। अब मैं बात कहूंगा, जो आप कह रहे हो कि हम 14 फसलों की एमएसपी के ऊपर खरीदी कर रहे हैं, वो बात अगर उसको आप ध्यान से सुनोगे, सभी देश के किसानों को और खासतौर पर अगर हरियाणा के किसानों को, जिनके ऊपर आज उन्होंने एक भ्रम का जाल फेंकने का प्रयास किया, उनको मैं ये बात कह पूछना चाहता हूं, भाइयों आप सब किसान हो, आपको इस बात का अच्छी तरह पता है। ठीक है, सरकार एक एक्सपर्ट है इस मामले में, झूठ बोलने में वो बहुत एक्सपर्ट है, वो बहुत बोलते हैं। वो तो ऐसे तो बोलने में देश के खेतीबाड़ी मंत्री शिवराज चौहान जी ने बोल दिया कि हम एमएसपी C2+50 के हिसाब से दे रहे हैं, और एक तरफ तो ये कह रहे हैं कि हम दे रहे हैं, दूसरी तरफ सुप्रीम कोर्ट में जाकर ये एफिडेविट दिया कि हम डॉक्टर स्वामीनाथन की रिपोर्ट के हिसाब से C2+50 के हिसाब से किसानों को फसलों का भाव नहीं दे सकते, ये कहा गया। अगर भाई आपने सुप्रीम कोर्ट में तो ये कह रखा है और इधर आप ये कह रहे हो कि हम दे रहे हैं, इसका मतलब आप हकीकत से दूर लोगों को के अंदर भ्रम फैलाने का काम कर रहे हो। इसी तरह मैं ये कहना चाह रहा हूं कि भाजपा को लोगों के अंदर झूठ का पसारा करना बहुत अच्छी तरह आता है। और ये जो कह रहे हैं 14 क्रॉप्स के ऊपर हम एमएसपी के ऊपर खरीद करते हैं, अगर उसके ऊपर आप जाति मारोगे तो उनमें से 2-3 फसलों की मैं बात करूं आपके साथ ध्यान से, जिनके ऊपर ये कह रहे हैं कि हम एमएसपी पे खरीद रहे हैं। ये लोग कहते हैं कि हम बाजरा एमएसपी के ऊपर खरीद रहे हैं, ये कह रहे हैं कि हम सरसों एमएसपी के ऊपर खरीद रहे हैं, ये कह रहे हैं कि हम सूरजमुखी एमएसपी के ऊपर खरीद रहे हैं। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਸਾਬਕਾ ਆਈਜੀ ਰਣਬੀਰ ਖਾਟੜਾ ਤੇ ਨਿਸ਼ਾਨਾ ਸਾਧਿਆ ਹੈ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਇਲਜ਼ਾਮ ਲਗਾਏ ਗਏ ਹਨ ਕਿ ਰਣਬੀਰ ਖਾਟੜਾ ਦੀ ਕਾਂਗਰਸ ਨਾਲ ਸਾਂਝ ਰਹੀ ਹੈ। ਬੇਅਦਬੀ ਮਾਮਲਿਆਂ ਤੇ ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਵਲਟੋਹਾ ਨੇ ਇਹ ਵੀ ਕਿਹਾ ਕਿ ਸਾਰੇ ਸਿੱਖ ਵਿਰੋਧੀ ਆਗੂਆਂ ਨਾਲ ਸਾਬਕਾ ਆਈਜੀ ਦੀ ਸਾਂਝੇਦਾਰੀ ਰਹੀ ਹੈ। ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿ ਸਰਦਾਰ ਰਣਬੀਰ ਸਿੰਘ ਖੱਟੜਾ ਇੱਕ ਅੰਮ੍ਰਿਤਧਾਰੀ ਪੁਲਿਸ ਆਫੀਸਰ ਰਿਟਾਇਰਡ ਹੋਏ ਨੇ ਤੇ ਅੱਜ ਵੀ ਅੰਮ੍ਰਿਤਧਾਰੀ ਨੇ। ਮੈਨੂੰ ਨਹੀਂ ਪਤਾ ਉਹਨਾਂ ਨੇ ਕਦੋਂ ਅੰਮ੍ਰਿਤ ਛਕਿਆ ਆ, ਪਰ ਜਦੋਂ ਸਾਡੇ ਵਰਗਿਆਂ ਨੂੰ, ਮੇਰੇ ਸਾਥੀਆਂ ਨੂੰ ਪੰਜਾਬ ਪੁਲਿਸ ਡੀਜੀਪੀ KPS ਗਿੱਲ ਤੇ ਉਹਦੇ ਸਿਪਾਹ ਸਲਾਰ ਤੇ ਬੇਅੰਤਾ ਬੁੱਚੜ ਮਾਰਨ ਵਾਸਤੇ ਲੱਗੇ ਹੋਏ ਸੀ ਤੇ ਰਣਬੀਰ ਸਿੰਘ ਜੀ ਖੱਟੜਾ ਬੇਅੰਤੇ ਬੁੱਚੜ ਦੇ ਖਾਸਮ ਖਾਸ ਸੀਗੇ, ਔਰ ਨਾਲ ਹੀ ਇਹ ਵੀ ਔਨ ਰਿਕਾਰਡ ਹੈ, ਤੱਥ ਨੇ ਕਿ ਰਣਬੀਰ ਸਿੰਘ ਖੱਟੜਾ ਡੀਜੀਪੀ KPS ਗਿੱਲ ਦੀਆਂ ਅੱਖਾਂ ਦੇ ਤਾਰੇ ਸੀ। ਹੁਣ ਜਿਹੜੇ ਡੀਜੀਪੀ KPS ਗਿੱਲ ਦੀਆਂ ਅੱਖਾਂ ਦੇ ਤਾਰੇ ਸੀ, ਜਿਨ੍ਹਾਂ 'ਚ ਅਜੀਤ ਸੰਧੂ ਵਰਗੇ, ਚਟੋਪਾਧਿਆਏ ਵਰਗੇ, ਹਾਂਜੀ ਜਸਵਿੰਦਰ ਜੱਸੀ ਵਰਗੇ, ਜਿਹੜੇ ਹੋਰ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦਾ ਕੰਮ ਹੀ ਇਹ ਸੀਗਾ ਕਿ ਰਾਤ ਨੂੰ 2-4 ਸਿੱਖ ਨੌਜਵਾਨ ਮਾਰ ਕੇ ਤੇ ਰਿਪੋਰਟ ਕਰਨੀ ਹੈ ਕਿ ਹੁਕਮ ਦੀ ਪੂਰਤੀ ਹੋ ਗਈ ਹੈ। ਤੇ ਰਣਬੀਰ ਸਿੰਘ ਖੱਟੜਾ ਵੀ ਉਸ ਸਮੇਂ ਜਿਹੜਾ ਬੇਅੰਤੇ ਬੁੱਚੜ ਦੀ ਸਰਕਾਰ ਦਾ ਏਜੰਡਾ ਸੀ ਤੇ ਡੀਜੀਪੀ KPS ਗਿੱਲ ਉਸ ਨੀਤੀ ਤੇ ਆਇਆ ਸੀ ਕਿ ਕਿਸੇ ਨੂੰ ਛੱਡਣਾ ਨਹੀਂ, ਤੇ ਉਹਦੇ ਹੁਕਮ ਦੀ ਪੂਰਤੀ ਜਿਹੜੀ ਹੈ ਜਿੱਥੇ ਬਾਕੀ ਹੋਰ ਪੁਲਿਸ ਆਫੀਸਰ ਕਰ ਰਹੇ ਸੀ ਤੇ ਉਹਨਾਂ ਦੇ ਵਿੱਚ ਜਿਹੜੇ ਮੁੱਖ ਸੀਗੇ ਉਹਨਾਂ ਚੋਂ ਰਣਬੀਰ ਸਿੰਘ ਖੱਟੜਾ ਵੀ ਇੱਕ ਸੀ। ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ, ਜਿਨ੍ਹਾਂ ਨੇ ਉਹ ਇਤਿਹਾਸ ਪੜ੍ਹਿਆ ਹੈ ਜਾਂ ਤੁਹਾਡਾ, ਤੇ ਮੇਰਾ ਖਿਆਲ ਹੈ ਕਿ
ਤੁਸੀਂ ਸਾਰੀਆਂ ਫੌਜਾਂ ਬਾਅਦ ਵਾਲੀਆਂ ਹੀ ਜੇ। 1992 ਤੋਂ ਲੈ ਕੇ 95 ਤੱਕ, ਜੇ ਆਪਾਂ ਉਸ ਤੋਂ ਪਹਿਲੋਂ ਵੀ ਕਹਿ ਲਈਏ, ਜਿਹੜੀ ਮਾਝਾ ਬੈਲਟ ਸੀਗੀ, ਇਹ ਮੇਨ ਸੀਗੀ ਖਾੜਕੂਵਾਦ ਦੇ ਗੜ੍ਹ ਦੀ। ਔਰ ਚਾਹੇ ਪੰਜਾਬ ਸਾਰਾ ਹੀ ਉਸ ਸਮੇਂ ਜਿਹੜਾ ਆ ਉਹ ਸੰਘਰਸ਼ ਕਰ ਰਿਹਾ ਸੀਗਾ, ਪਰ ਮਾਝੇ ਦੀ ਧਰਤੀ ਦੇ ਉੱਤੇ, ਚਾਹੇ ਉਹ ਪੁਲਿਸ ਡਿਸਟ੍ਰਿਕਟ ਗੁਰਦਾਸਪੁਰ ਸੀ, ਚਾਹੇ ਪੁਲਿਸ ਡਿਸਟ੍ਰਿਕਟ ਬਟਾਲਾ ਸੀ, ਚਾਹੇ ਮਜੀਠਾ ਕਹਿੰਦੇ ਸੀ ਉਦੋਂ, ਹੁਣ ਅੰਮ੍ਰਿਤਸਰ ਰੂਰਲ ਕਹਿੰਦੇ ਹੈ, ਅੰਮ੍ਰਿਤਸਰ ਸੀ, ਤਰਨਤਾਰਨ ਸੀ, ਇਹ ਗੜ੍ਹ ਸੀਗੇ। ਤੇ ਬਟਾਲਾ, ਮਜੀਠਾ ਤੇ ਤਰਨਤਾਰਨ ਚੁਣ ਕੇ ਐਸਐਸਪੀ ਲਾਏ ਜਾਂਦੇ ਸੀ ਕਿ ਜਿਹੜਾ ਘਾਣ ਕਰਨ ਦੇ ਵਿੱਚ ਕੋਈ ਲਿਹਾਜ਼ ਨਾ ਰੱਖੇ। ਤੇ ਸਰਦਾਰ ਰਣਬੀਰ ਸਿੰਘ ਜੀ ਖੱਟੜਾ ਬਟਾਲੇ ਵੀ ਰਹੇ, ਜਿਹਨੂੰ ਹੁਣ ਅੰਮ੍ਰਿਤਸਰ ਰੂਰਲ ਕਹਿੰਦੇ ਨੇ, ਮਜੀਠੇ 'ਚ ਵੀ ਐਸਐਸਪੀ ਰਹੇ, ਔਰ ਤਰਨਤਾਰਨ ਵੀ ਐਸਐਸਪੀ ਰਹੇ। ਜਦੋਂ ਜਦੋਂ ਇਹ ਐਸਐਸਪੀ ਸੀ ਇਹਨਾਂ ਜ਼ਿਲ੍ਹਿਆਂ 'ਚ, ਤੁਸੀਂ ਉਹਨਾਂ ਸਮਿਆਂ ਦਾ ਰਿਕਾਰਡ ਕੱਢ ਕੇ ਦੇਖ ਲਵੋ ਕਿ ਉਦੋਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰੋਜ਼ਾਨਾ ਕਿੰਨੇ ਝੂਠੇ ਪੁਲਿਸ ਮੁਕਾਬਲੇ ਹੁੰਦੇ ਸੀ, ਝੂਠੇ ਪੁਲਿਸ ਮੁਕਾਬਲੇ। ਔਰ ਸਰਦਾਰ ਰਣਬੀਰ ਸਿੰਘ ਖੱਟੜੇ ਦੇ ਤਸ਼ੱਦਦ ਦੀਆਂ ਕਹਾਣੀਆਂ, ਕਿਉਂਕਿ ਮੈਂ ਵੀ ਜੇਲ੍ਹ 'ਚ ਸੀਗਾ, ਤੇ ਜੇਲ੍ਹ ਦੇ ਵਿੱਚ ਆਣ ਕੇ ਜਿਹੜੇ ਲੋਕ ਉਸ ਤਸ਼ੱਦਦ ਦੇ ਦੌਰ ਤੋਂ ਨੌਜਵਾਨ ਲੰਘੇ ਹੁੰਦੇ ਸੀ ਤੇ ਆਪਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ, ਆਪਦੇ ਪਰਿਵਾਰਾਂ ਦੀਆਂ ਕਹਾਣੀਆਂ ਸੁਣਾਉਂਦੇ ਸੀ, ਇੰਟਰੋਗੇਸ਼ਨ ਸੈਂਟਰਾਂ ਦੀਆਂ ਕਹਾਣੀਆਂ ਸੁਣਾਉਂਦੇ ਸੀ। ਤੇ ਜਿੱਥੇ ਬਾਕੀ ਜਿਹੜੇ ਬੁੱਚੜ ਪੁਲਿਸ ਆਫੀਸਰ ਸੀਗੇ, ਚਾਹੇ ਕੋਈ ਇੰਸਪੈਕਟਰ ਸੀ, ਚਾਹੇ ਕੋਈ ਡੀਐਸਪੀ ਸੀ, ਚਾਹੇ ਕੋਈ ਐਸਪੀ ਸੀ, ਤੇ ਉੱਥੇ ਐਸਐਸਪੀ ਰਣਬੀਰ ਸਿੰਘ ਖੱਟੜੇ ਦੀਆਂ ਉਹ ਤਸ਼ੱਦਦ ਦੀਆਂ ਕਹਾਣੀਆਂ ਜਿਹੜੀਆਂ ਸਿੱਖ ਨੌਜਵਾਨਾਂ ਦੇ ਉੱਤੇ ਜਿਸ ਰੂਪ 'ਚ ਉਹ ਕਰਦਾ ਸੀਗਾ, ਉਹ ਵੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਮੈਂ ਵੀ ਸੁਣਦਾ ਰਿਹਾ, ਅੰਮ੍ਰਿਤਸਰ ਜੇਲ੍ਹ ਦੇ ਵਿੱਚ। ਵਿਦਿਆਰਥੀਆਂ ਵੱਲੋਂ ਅਰਦਾਸ ਕਰਕੇ ਵਿੱਢੇ ਸੰਘਰਸ਼ ਨੂੰ ਅਖੀਰ ਬੂਰ ਪਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਪ੍ਰਸ਼ਾਸਨ ਨੇ ਲਿਖਤੀ ਵਾਅਦਾ ਕੀਤਾ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਨੂੰ 1 ਮਹੀਨੇ ਦੇ ਅੰਦਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਤਰਜ਼ ਤੇ ਪੇਂਡੂ ਖੇਤਰ ਲਈ 10% ਦੀ ਵਾਧੂ ਰਾਖਵੀਆਂ ਸੀਟਾਂ ਦੇਣ ਦੀ ਮਨਜ਼ੂਰੀ ਦਿੱਤੀ ਜਾਵੇ। ਜੇ ਸਰਕਾਰ ਇਹ ਮਨਜ਼ੂਰੀ ਨਹੀਂ ਦਿੰਦੀ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਪੱਧਰ ਤੇ ਸਿੰਡੀਕੇਟ ਵਿੱਚ ਮਤਾ ਪੇਸ਼ ਕਰਕੇ ਸੀਟਾਂ ਮਨਜ਼ੂਰ ਕਰਵਾਏਗੀ। ਇਸ ਤੋਂ ਇਲਾਵਾ ਹਰ ਸਾਲ ਵੱਧਦੀ ਫੀਸ ਬਾਰੇ ਮੁੜ ਵਿਚਾਰ ਕਰਨ ਲਈ ਵਿਦਿਆਰਥੀਆਂ ਦੀ ਨੁਮਾਇੰਦਗੀ ਲੈ ਕੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸ ਉਪਰੰਤ ਵਿਦਿਆਰਥੀ ਜਥੇਬੰਦੀ ਸੱਥ ਦੇ 3 ਕਾਰਕੁਨਾਂ ਗੁਰਵਿੰਦਰ ਸਿੰਘ ਵਰਪਾਲ, ਜਸਕਰਨ ਸਿੰਘ ਜ਼ੀਰਾ ਅਤੇ ਕਰਨਵੀਰ ਸਿੰਘ ਨੇ ਆਪਣੀ ਭੁੱਖ ਹੜਤਾਲ ਪੰਥਕ ਸ਼ਖਸੀਅਤਾਂ ਦੇ ਹੱਥੋਂ ਖਤਮ ਕੀਤੀ। ਇਸ ਤੋਂ ਅੱਗੇ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ਹੁਣ ਪੰਜਾਬ ਸਰਕਾਰ ਅੱਗੇ ਮੰਗ ਰੱਖੀ ਜਾਵੇਗੀ ਕਿ ਪੰਜਾਬੀ ਯੂਨੀਵਰਸਿਟੀ ਦੇ ਬਰਾਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਾਲਾਨਾ ਗ੍ਰਾਂਟ ਦਿੱਤੀ ਜਾਵੇ ਅਤੇ 2017-18 ਤੱਕ ਦਾਖਲਿਆਂ ਵਿੱਚ ਮਿਲਦੇ ਰਾਖਵੇਂ ਕੋਟੇ ਨੂੰ ਬਹਾਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸੱਥ ਕਨਵੀਨਰ ਜੁਝਾਰ ਸਿੰਘ ਦੀ PhD ਖਾਰਜ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਮੁੱਦਾ ਜਦ VC ਜਸਪਾਲ ਸਿੰਘ ਸੰਧੂ ਅਤੇ ਰਜਿਸਟਰਾਰ ਕਰਨਜੀਤ ਸਿੰਘ ਕਾਲੋ ਨਾਲ ਫੋਨ ਤੇ ਸਾਂਝਾ ਕੀਤਾ ਗਿਆ ਤਾਂ ਉਹਨਾਂ ਅਜਿਹਾ ਕੁਝ ਵੀ ਨਾ ਹੋਣ ਦਾ ਭਰੋਸਾ ਦਿੱਤਾ। ਦੱਸਣਯੋਗ ਹੈ ਕਿ ਲਗਭਗ 10 ਦਿਨਾਂ ਤੋਂ ਵਿਦਿਆਰਥੀ ਜਥੇਬੰਦੀ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਕਰ ਰਹੀ ਸੀ। ਇਹ ਮੰਗਾਂ ਸਨ ਕਿ ਪੇਂਡੂ ਤੇ ਸਰਹੱਦੀ ਖੇਤਰ ਅਤੇ ਸਿੱਖ ਕਤਲੇਆਮ 1984 ਨਾਲ ਸੰਬੰਧਿਤ ਵਿਦਿਆਰਥੀਆਂ ਲਈ ਸੀਟਾਂ ਵਿੱਚ ਕਰਮਵਾਰ 7, 3 ਅਤੇ 2% ਦੀ ਕੋਟਾ ਬਹਾਲ ਕੀਤਾ ਜਾਵੇ। ਹਰ ਸਾਲ ਹੁੰਦਾ ਫੀਸ ਵਾਧਾ ਰੋਕਿਆ ਜਾਵੇ ਅਤੇ ਇਸ ਸਾਲ ਕੀਤਾ ਵਾਧਾ ਵਾਪਸ ਲਿਆ ਜਾਵੇ। ਬਾਹਰਲੇ ਸੂਬਿਆਂ ਤੋਂ ਪ੍ਰੋਫੈਸਰ ਅਤੇ ਮੁਲਾਜ਼ਮ ਰੱਖਣੇ ਬੰਦ ਕੀਤੇ ਜਾਣ। ਨਾਨ ਟੀਚਿੰਗ ਯੂਨੀਅਨ ਅਤੇ ਅਫਸਰ ਐਸੋਸੀਏਸ਼ਨ ਦੀ ਤਰਜ਼ ਤੇ ਯੂਨੀਵਰਸਿਟੀ ਅੰਦਰ ਵਿਦਿਆਰਥੀਆਂ ਦੀ ਕੌਂਸਲ ਬਹਾਲ ਕੀਤੀ ਜਾਵੇ। ਹੀ ਆਪਦੇ ਵੀਰਾਂ ਨੂੰ ਵਿਦੇਸ਼ਾਂ 'ਚ ਰੋਲਦਿਆਂ ਦਿਹਾੜੀਆਂ ਲਾਉਂਦਿਆਂ +2 ਕਰਕੇ 24 ਘੰਟੇ 23 ਘੰਟੇ 20 ਘੰਟੇ ਲਗਾਤਾਰ ਟਰੱਕ ਚਲਾਉਂਦੇ ਨਹੀਂ ਵੇਖ ਸਕਦੇ। ਚਾਹੁੰਦੇ ਆ ਕਿ ਆਹ ਇੰਸਟੀਚਿਊਟ ਆ ਜਿਹੜੇ ਇਹਨਾਂ ਇੰਸਟੀਚਿਊਟਾਂ 'ਚੋਂ ਆ ਕੇ ਪੜ੍ਹਨ, ਉਹ ਸਾਡੇ ਪਿੰਡਾਂ ਦੇ ਨੌਜਵਾਨ, ਉਹਨਾਂ ਨੂੰ ਇੱਥੇ ਬਰਾਬਰ ਮੌਕਾ ਮਿਲਣਾ ਚਾਹੀਦਾ। ਜੇ ਮੇਰਾ ਪਰਸਨਲ ਹੋਵੇ ਮੈਂ ਆਪਣੀ ਹਾਜ਼ਰੀ ਲਾਵਾਂ ਮੁੜ ਜਾ, ਮੈਨੂੰ ਯੂਨੀਵਰਸਿਟੀ ਕੋਈ ਕੰਮ ਕਰਨ ਨੂੰ ਨਹੀਂ ਕਹਿੰਦੀ।
ਪਰ ਕਿਉਂਕਿ ਅਸੀਂ ਘਰੋਂ ਜੇ ਤੁਰੇ ਆ ਤੇ ਸਰਬੱਤ ਦੇ ਭਲੇ ਜੋ ਭਾਈ ਜਸਵੰਤ ਸਿੰਘ ਖਲੜਾ ਆ ਜਿਹੜਾ ਲਾਸ਼ਾਂ ਲੱਭਦਾ ਖੁਦ ਇੱਕ ਲਾਸ਼ ਬਣ ਗਿਆ। ਜੇ ਉਹਦੇ ਨਾਂ ਤੇ ਜਥੇਬੰਦੀ ਚਲਾ ਰਹੇ ਆ, ਸਾਡਾ ਯੂਨੀਵਰਸਿਟੀ ਕੋਈ ਵੀ ਨੁਕਸਾਨ ਕਰ ਲੇ, ਅਸੀਂ ਝੱਲਣ ਨੂੰ ਤਿਆਰ ਆ। ਪਰ ਜੇ ਯੂਨੀਵਰਸਿਟੀ ਪਰਸਨਲ ਪੱਧਰ ਤੇ ਸਾਡੇ ਨਾਲ ਉਤਰਨਾ ਚਾਹੁੰਦੀ ਆ, ਇਹਨਾਂ ਪਿੰਡਾਂ ਦੇ ਜਾਏ ਆ, ਇਹ ਵੀ ਇਹਨਾਂ ਪਿੰਡਾਂ ਚੋਂ ਹੀ ਨੇ, ਫਿਰ ਅਸੀਂ ਪਰਸਨਲ ਪੱਧਰ ਤੇ ਵੀ ਵੇਖ ਲਾਂਗੇ। ਸਾਨੂੰ ਕੋਈ ਝੇਪ ਨਹੀਂ, ਅਸੀਂ ਘਰਾਂ ਤੋਂ ਇਹ ਗੱਲ ਮਿੱਥ ਕੇ ਤੁਰੇ ਆ ਕਿ ਜੇ ਲੋਕ ਸੰਘਰਸ਼ ਲੜਨਾ ਆ, ਆਪਦੀਆਂ ਡਿਗਰੀਆਂ ਛੱਡੋ, ਆਪਦੀਆਂ ਜਾਨਾਂ ਤੱਕ ਵੀ ਸਾਡੇ ਵੀਰ ਵਾਰ ਗਏ। ਦੀਪ ਸਿੱਧੂ ਵੀਰ ਸਾਡੇ ਨਾਲ ਦਿੱਲੀ ਕਿਸਾਨ ਮੋਰਚੇ ਦੇ ਸੱਥ ਦੇ ਤੰਬੂ 'ਚ 3 ਮਹੀਨੇ ਉਹ ਠਹਿ ਕੇ ਸਾਰਾ ਮੋਰਚਾ ਜਿਹੜਾ ਉਹਨੂੰ ਵੇਖਦਾ ਰਿਹਾ, ਨੌਜਵਾਨਾਂ ਨੂੰ ਡਾਇਰੈਕਸ਼ਨ ਦਿੰਦਾ ਰਿਹਾ। ਅਸੀਂ ਉਹਨੂੰ ਆਪਦੀਆਂ ਇਹਨਾਂ ਅੱਖਾਂ ਦੇ ਨਾਲ ਉਹਦੇ ਸਟੈਚਰ ਦੇ ਪਈ ਲਾਸ਼ ਟਿਪ ਖੂਨ ਚੋਂਦਾ ਵੇਖਿਆ ਆ। ਜੇ ਉਹ ਜਾਨ ਵਾਰ ਸਕਦੇ ਆ ਸੰਘਰਸ਼ ਲਈ, ਜੇ ਇਹਨਾਂ ਲੋਕਾਂ ਵਾਸਤੇ ਭਾਈ ਅਮਰਪਾਲ ਸਿੰਘ ਡਿਬੜੂਗੜ੍ਹ ਜੇਲ੍ਹ 'ਚ ਬੈਠਾ ਆ ਬਿਨਾਂ ਕਿਸੇ ਕਸੂਰ ਤੋਂ, ਤੇ ਸਾਨੂੰ ਉਦੋਂ ਕੋਈ ਵੱਡੀ ਸਜ਼ਾ ਦੇ ਨਹੀਂ ਲੱਗੇ, ਜਾਨ ਤੋਂ ਮਾਰ ਦੇਣਗੇ ਨਾ ਵੱਧ ਤੋਂ ਵੱਧ। ਇਹੋ ਹੁੰਦੀ ਨਾ ਸਭ ਤੋਂ ਵੱਡੀ ਸਜ਼ਾ ਵੀ ਕਿਸੇ ਨੂੰ ਤੁਸੀਂ ਜਾਨ ਤੋਂ ਮਾਰ ਦੋਗੇ।